ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ ਕਿ ਕਿਸ ਤਰ੍ਹਾਂ ਕਮਲਾ ਹੈਰਿਸ ਨੇ ਸੈਨੇਟਰ ਵਜੋਂ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਜੇ ਕਮਲਾ ਹੈਰਿਸ ਤੇ ਜੋ ਬਾਈਡਨ ਦੀ ਜੋੜੀ ਜਿੱਤ ਜਾਂਦੀ ਹੈ ਤਾਂ ਕੀ ਅਮਰੀਕਾ ਦੀ ਕਸ਼ਮੀਰ ਬਾਰੇ ਜੋ ਪਾਲਿਸੀ ਹੈ ਉਸ ਵਿੱਚ ਕੋਈ ਤਬਦੀਲੀ ਆਏਗੀ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਬਹੁਤ ਵਾਰ ਅਸੀਂ ਜਿਹੜੇ ਸਿਆਸੀ ਲੋਕਾਂ ਦੇ ਵਕਤਨ ਬਾ ਵਕਤਨ ਦਿੱਤੇ ਬਿਆਨ ਹੁੰਦੇ ਨੇ ਜੀ, ਉਹਨਾਂ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਜੀ ਉਹਨਾਂ ਦੀ ਨੀਤੀ ਕੀ ਹੋਏਗੀ। ਇੱਕ ਹੁੰਦਾ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਦੇ ਹੋ ਜੀ, ਇੱਕ ਹੁੰਦਾ ਜਿਹੜੇ ਤੁਹਾਡੇ ਫੰਡਰ ਹੁੰਦੇ ਨੇ। ਜਿੱਥੇ ਵੀ ਤੁਸੀਂ ਜਦੋਂ ਕੈਂਪੇਨ ਰਨ ਕਰਦੇ ਹੋ, ਅਮਰੀਕਾ 'ਚ ਵੀ ਉਹ ਕਾਂਗਰਸ ਲਈ ਹੋਏ, ਸੈਨੇਟ ਲਈ ਹੋਏ, ਪ੍ਰੈਜ਼ੀਡੈਂਸ਼ੀਅਲ ਤੱਕ ਪਹੁੰਚਦੇ ਆ ਤਾਂ ਫਿਰ ਬਹੁਤ ਵਾਰੀ ਜਿੱਤਦੇ ਹੀ ਉਹ ਨੇ ਜਿਹੜੇ ਬਿਫੋਰ ਟਾਈਮ ਵੱਡਾ ਅਮਾਊਂਟ ਇਕੱਠਾ ਕਰ ਲੈਂਦੇ ਨੇ। ਔਰ ਇੱਕ ਗੱਲ ਦਾ ਧਿਆਨ ਰਿਹਾ ਕਿ ਬੇਸ਼ੱਕ ਹਕੂਮਤ ਰਿਪਬਲਿਕਨਾਂ ਦੀ ਹੋਏ ਜਾਂ ਡੈਮੋਕ੍ਰੇਟਾਂ ਦੀ ਹੋਏ, ਜੇ ਅਮਰੀਕਨ ਕੰਟੈਕਸਟ 'ਚ ਮੈਂ ਗੱਲ ਕਰਾਂਗਾ, ਤੇ ਫਿਰ ਨੈਸ਼ਨਲ ਇੰਟਰਸਟ ਦੇ ਥੱਲੇ ਜੋ ਪਹਿਲੀ ਪੋਜੀਸ਼ਨ ਕਿਸੇ ਨੇ ਲਈ ਵੀ ਹੁੰਦੀ ਹੈ, ਉਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਨੂੰ ਕੰਟੀਨਿਊ ਕਰਨ। ਉਹ ਰਾਦਰ ਕਈ ਵਾਰ ਯੂ ਟਰਨ ਵੀ ਮਾਰਦੇ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਮਲਾ ਹੈਰਿਸ ਬੇਸ਼ੱਕ ਇੱਕ ਐਜ਼ ਏ ਪ੍ਰੋਸੀਕਿਊਟਰ ਇੱਕ ਟਫ ਰਹੀ ਹੈ। ਇਹੀ ਕਾਰਨ ਹੈ ਕਿ ਜਿਹੜੇ ਡੈਮੋਕ੍ਰੇਟਾਂ 'ਚ ਵੀ ਲਿਬਰਲ ਨੇ ਉਹ ਉਹਨੂੰ ਕੌਪ ਹੀ ਕਹਿੰਦੇ ਨੇ, ਕਮਲਾ ਦਾ ਕੌਪ, ਕਿ ਸਪਾਈ ਹੈ। ਉਹ ਸਮਝਦੇ ਨੇ ਵੀ ਇਹ ਠੀਕ ਨਹੀਂ ਹੈ, ਵੀ ਇਹਦਾ ਵੀ ਐਟੀਟਿਊਡ ਉਵੇਂ ਹੀ ਹੋਏਗਾ ਜਿਵੇਂ ਜਿਹੜਾ ਪੁਲਿਸ ਦਾ ਹੈ। ਲੇਕਿਨ ਇਹਨੇ ਵੀ ਦੇਖਿਆ ਕਿ ਬਲੈਕ ਲਾਈਵਜ਼ ਮੈਟਰ ਔਰ ਦੂਜੇ ਥੱਲੇ ਪ੍ਰੋਟੈਸਟ ਵਗੈਰਾ ਹੋਏ ਨੇ, ਸੋ ਉਹਨੇ ਪੁਲਿਸ ਰਿਫਾਰਮ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਨਹੀਂ ਸੀ ਕੀਤੀ ਕਿਉਂਕਿ ਖੁਦ ਐਜ਼ ਏ ਅਟਰਨੀ ਜਨਰਲ, ਕਿਉਂਕਿ ਜਿਹੜੀ ਪੁਲਿਸ ਹੁੰਦੀ ਹੈ ਉਹ ਅਟਰਨੀ ਜਨਰਲ ਦੇ ਥੱਲੇ ਹੁੰਦੀ ਹੈ। ਹੁਣ ਉਹ ਪੁਲਿਸ ਰਿਫਾਰਮ ਦੀ ਵੀ ਗੱਲ ਕਰ ਰਹੀ ਹੈ। ਸੋ ਇਸੇ ਤਰ੍ਹਾਂ ਹੁਣ ਅਸੀਂ 2003 ਦੀ ਉਹਨਾਂ ਦੀ ਸੈਨ ਫਰਾਂਸਿਸਕੋ ਕ੍ਰੋਨਿਕਲ ਨੂੰ ਦਿੱਤੀ ਸਟੇਟਮੈਂਟ, ਜਿਹਦੇ 'ਚ ਉਹਨਾਂ ਨੇ ਜਿਹੜੀ 1000 ਸਾਲ ਦੀ ਆਪਣੀ ਗੋਪਾਲਨ ਬ੍ਰਾਹਮਣ ਲਾਈਨ ਦੀ ਗੱਲ ਕੀਤੀ, ਪ੍ਰਾਈਡ ਦੀ ਗੱਲ ਕੀਤੀ ਔਰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਕਿ ਕਾਸਟ ਦਾ ਮਤਲਬ ਕਲਾਸ ਨਹੀਂ ਹੈ, ਪੈਸੇ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ। ਸੋ ਹੁਣ ਇਹਨਾਂ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਆਰਟੀਕਲ 370 ਐਬਰੋਗੇਟ ਕੀਤਾ ਹੈ ਮੋਦੀ ਸਰਕਾਰ ਨੇ, ਫੌਜ ਦੇ ਹਵਾਲੇ ਕਸ਼ਮੀਰ ਨੂੰ ਕੀਤਾ, ਬੇਸਿਕ ਐਮਿਨਿਟੀਜ਼ ਜਿਹੜੀਆਂ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਡਿਪਰਾਈਵ ਕੀਤਾ। ਤੇ ਪ੍ਰੋਮਿਲਾ ਜੈਪਾਲ ਜਿਹੜੀ ਕਾਂਗਰਸ ਵੂਮਨ ਸੀਐਟਲ ਤੋਂ ਹੈ, ਵਾਸ਼ਿੰਗਟਨ ਸਟੇਟ ਤੋਂ, ਉਹਨੇ ਆਪਣੇ 14-15 ਕੋਲੀਗਸ ਦੇ ਨਾਲ ਇੱਕ ਮਤਾ ਵੀ ਲਿਆਂਦਾ, ਸਟੇਟਮੈਂਟ ਵੀ ਆਈ। ਔਰ ਉਸ ਪੀਰੀਅਡ 'ਚ ਕਮਲਾ ਹੈਰਿਸ ਦੀ ਜਿਹੜੀ ਸੈਨੇਟਰ ਸੀ ਕੈਲੀਫੋਰਨੀਆ ਤੋਂ, ਸਟਿਲ ਸੈਨੇਟਰ ਹੈ, ਉਹਨਾਂ ਨੇ ਕਿਹਾ ਕਿ ਵੀ ਹੈਵ ਟੂ ਰਿਮਾਈਂਡ ਦਾ ਕਸ਼ਮੀਰੀਜ਼ that they are not alone in the world, says Kamala Harris, a major Democratic candidate for 2020 US presidential election. ਉਦੋਂ ਇਹ ਪ੍ਰੈਜ਼ੀਡੈਂਟ ਲਈ ਸੈਨੇਟਰ ਤਾਂ ਸੀ, ਪ੍ਰੈਜ਼ੀਡੈਂਟ ਰੇਸ 'ਚ ਸੀ ਪ੍ਰਾਇਮਰੀ ਲਈ। We are keeping track on the situation. There is a need to intervene if the situation demands, she said in a recent statement. ਉਹਨੇ ਕਿਹਾ ਜੀ ਅਸੀਂ ਜਿਹੜੀ ਹੈ ਉਸ ਹਾਲਾਤ ਦੇ ਉੱਤੇ ਅੱਖ ਰੱਖ ਰਹੇ ਹਾਂ ਤੇ ਜੇ ਹਾਲਾਤ ਨੇ ਮੰਗ ਕੀਤੀ ਤੇ ਸਾਨੂੰ ਉੱਥੇ ਦਖਲ ਅੰਦਾਜ਼ੀ ਵੀ ਕਰਨੀ ਚਾਹੀਦੀ ਹੈ। ਹੁਣ ਇਹ ਜਦੋਂ ਉਹ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਲਈ ਆ ਗਈ ਸੀ, ਆਪਣੇ ਆਪ ਨੂੰ ਆਲਰੇਡੀ ਪ੍ਰੈਜ਼ੀਡੈਂਟ ਪ੍ਰਾਇਮਰੀ ਲਈ ਕਰਤਾ ਹੈ, ਉਹਨੇ ਕਾਫੀ ਬੋਲਡ ਸਟੇਟਮੈਂਟ ਹੈ, ਸਟਰੋਂਗ ਸਟੇਟਮੈਂਟ ਹੈ। ਔਰ ਈਵਨ ਬਾਈਡਨ ਵੀ ਇਸ ਲਾਈਨ ਦੇ ਉੱਤੇ ਹੀ ਉਹਦੀ ਲਾਈਨ ਰਹੀ ਹੈ ਕਿ ਜਿਹੜਾ ਕਸ਼ਮੀਰ ਦੇ ਵਿੱਚ ਬੇਸਿਕ ਐਮਿਨਿਟੀਜ਼ ਔਰ ਦੂਸਰੀਆਂ ਬਹਾਲ ਹੋਣ। ਹੁਣ ਦੇਖਣ ਵਾਲੀ ਗੱਲ ਇਹ ਹੈ, ਔਰ ਜਿਹੜਾ ਸਵਾਲ ਸਾਨੂੰ ਇੱਕ ਭੈਣ ਨੇ ਪੁੱਛਿਆ ਔਰ ਉਹਨੂੰ ਵੀ ਅਸੀਂ ਰਿਸਪੌਂਡ ਕਰ ਰਹੇ ਹਾਂ ਕਿ ਕੀ ਜੇ ਜੋ ਬਾਈਡਨ ਔਰ ਕਮਲਾ ਹੈਰਿਸ ਦੀ ਜੋੜੀ ਜਿੱਤ ਜਾਂਦੀ ਹੈ, ਕੀ ਕਸ਼ਮੀਰੀਆਂ ਨੂੰ ਉਹਨਾਂ ਦੇ ਬੁਨਿਆਦੀ ਹੱਕ ਜਿਹੜੇ ਜ਼ਾਹਰ ਹੈ ਆਜ਼ਾਦੀ ਵੱਲ, ਔਰ ਇਸ ਵੇਲੇ ਤਾਂ ਈਵਨ ਵਿਦਨ ਕਸ਼ਮੀਰ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਸਮੇਤ ਫੈਸਲ, ਜਿਹਦਾ ਕੱਲ ਅਸੀਂ ਡਰਾਮੇਬਾਜ਼ੀ ਦੀ ਗੱਲ ਕੀਤੀ ਸੀ, ਇਹ ਵੀ ਮੰਗਣ ਨੂੰ ਤਿਆਰ ਨਹੀਂ ਕਿ ਆਰਟੀਕਲ 370 ਰੀਸਟੋਰ ਕਰੋ, ਕਿਉਂਕਿ ਉਹ ਕਹਿੰਦੇ ਨੇ ਜੀ ਹਾਲਾਤ ਬਦਲ ਗਏ, ਮੁਲਕ ਦਾ ਕੀ ਹਾਲ ਹੈ। ਸੋ ਕੀ ਇਹ ਜੋੜੀ ਕੋਈ ਤਬਦੀਲੀ ਕਰ ਸਕੇਗੀ ਕਸ਼ਮੀਰੀਆਂ ਦੇ ਫੇਟ 'ਚ? ਔਰ ਜੇ ਮੈਂ ਸਟ੍ਰੇਟ ਆਨਸਰ ਦੇਣਾ ਹੋਏ ਤਾਂ ਮੇਰਾ ਜਵਾਬ ਹੋਏਗਾ ਨੋ। ਕਾਰਨ ਕਿਉਂਕਿ ਹੁਣ ਤੁਸੀਂ ਦੂਸਰਾ ਐਸਪੈਕਟ ਦੇਖੋ ਕਿ ਅਮਰੀਕਾ 'ਚ ਹੁਣ ਜਿਹੜੀ ਦੌੜ ਲੱਗੇਗੀ ਅਗਲੇ 3-4 ਮਹੀਨੇ 'ਚ ਦੋਨਾਂ ਹੀ ਧਿਰਾਂ ਦੀ ਚੀਨ ਪ੍ਰਤੀ ਕੀ ਨੀਤੀ ਹੈ। ਔਰ ਡੈਮੋਕ੍ਰੈਟਸ ਮੋਰ ਵੋਕਲ ਨੇ ਅਗੇਂਸਟ ਚਾਈਨਾ ਦੈਨ ਟਰੰਪ
ਕਿਉਂਕਿ ਅਮਰੀਕਨਾਂ 'ਚ ਜਿਹੜੇ ਉਹਨਾਂ ਦੇ ਸਰਵੇ ਵੀ ਆਏ ਨੇ 70% ਦੇ ਕਰੀਬ ਐਂਟਾਈ ਚਾਈਨਾ ਇਸ ਵੇਲੇ ਮੂਡ ਹੈ। ਸੋ ਜੇ ਉਹਨਾਂ ਨੇ ਵੋਟਾਂ ਲੈਣੀਆਂ, ਹੁਣ ਜਿਵੇਂ ਹਿੰਦੂਤਵੀ ਵੇਵ ਐਸੀ ਬੀਜੇਪੀ ਨੇ ਉੱਥੇ ਖੜੀ ਕੀਤੀ RSS ਨੇ ਕਿ ਕਾਂਗਰਸ ਹੋਏ, ਮਾਇਆਵਤੀ ਹੋਏ, ਮੁਲਾਇਮ ਪਾਰਟੀ ਹੋਏ, ਸਾਊਥ ਦੀਆਂ ਹੋਣ, ਕੌਣ ਬੋਲਿਆ ਮੰਦਰ ਦੇ ਮੁੱਦੇ ਤੇ ਕਿ ਤੁਸੀਂ ਮਸਜਿਦ ਢਾਈ ਹੈ। ਸੋ ਮਤਲਬ ਇਹ ਹੈ ਵੀ ਉਹ ਵੀ ਕਹਿੰਦੇ ਨੇ ਜੀ ਹੁਣ ਜੇ ਲੋਕਾਂ 'ਚ ਹੀ ਹਿੰਦੂਤਵਾ ਜਾਂ ਦੂਜਾ ਇਹ ਅਸੀਂ ਕੀ ਕਰੀਏ ਜੀ। ਸੋ ਕੁੱਲ ਮਿਲਾ ਕੇ ਅਲਟੀਮੇਟਲੀ ਪੋਲੀਟੀਸ਼ੀਅਨਸ ਨੇ ਵੋਟਾਂ ਗਿਣਨੀਆਂ ਹੁੰਦੀਆਂ, ਲੋਕ ਲਾਸ਼ਾਂ ਗਿਣਦੇ ਰਹਿਣ, ਕੀ ਫਰਕ ਪੈਂਦਾ ਹੈ। ਉਹ ਕਹਿੰਦੇ ਜੀ ਅਸੀਂ ਵੋਟਾਂ ਗਿਣ ਰਹੇ ਹਾਂ, ਜੇ ਤੁਹਾਡੀਆਂ ਲਾਸ਼ਾਂ ਡਿੱਗਦੀਆਂ ਸਾਡੀਆਂ ਵੋਟਾਂ ਵੱਧਦੀਆਂ, ਇਹ ਤਾਂ ਬਲੈਸਿੰਗ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਜਿਹੜੀ ਕਸ਼ਮੀਰ ਨੀਤੀ ਹੈ ਇਹ ਕਿਤੇ ਨਾ ਇਹ ਨਹੀਂ ਹੈ ਵੀ ਇੰਡੀਆ ਨੇ ਆਫ ਇਟਸ ਓਨ 5 ਅਗਸਤ ਨੂੰ ਅਮਿਤ ਸ਼ਾਹ ਨੇ ਇੱਕ ਗੰਦੇ ਜਿਹੇ ਹੱਥਾਂ 'ਚ ਗੰਦਾ ਜਿਹਾ ਪੇਪਰ ਫੜਿਆ, ਰਾਜ ਸਭਾ ਦੇ ਵਿੱਚ ਵੜਿਆ ਆ ਕੇ ਤੇ ਉਹਨੇ ਕਿਹਾ ਜਿਹਨੂੰ ਹੈ ਨਾ, ਇਹ ਵੈਲ ਡਨ ਹੋਮਵਰਕ ਸੀ। ਔਰ ਇਸ ਸਾਰੇ ਦਾ ਬੇਸ ਜਿਹੜਾ ਹੈ ਉਹੀ ਵਪਾਰੀਆਂ ਦਾ ਜਿਹੜਾ ਰਸਤਾ, ਇਕਨੋਮਿਕਲ ਕੋਰੀਡੋਰ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦਾ ਪਹਿਲਾ ਨਾਂ ਸੀ ਜ਼ਾਹਰ ਹੈ, ਉਸ ਸਾਰੇ ਚੋਂ ਉੱਥੋਂ ਗੁਜ਼ਰਨਾ, ਉਹੀ ਗਿਲਗਿਤ ਬਾਲਟਿਸਤਾਨ ਦਾ ਪਾਰਟ ਔਰ ਉਹਨੂੰ ਯੂਨੀਅਨ ਟੈਰੀਟਰੀ ਬਣਾਉਣ ਦਾ ਲਦਾਖ ਦੇ ਨਾਂ ਥੱਲੇ। ਸੋ ਇਹ ਸਾਰਾ ਹੀ ਮੂਵ, ਔਰ ਇਹ ਵੀ ਇੱਕ ਟ੍ਰੈਪ ਟਰੰਪ ਜਿਹੜਾ ਹੈ ਉਹ ਕਹਿ ਰਿਹਾ ਇਮਰਾਨ ਖਾਨ ਨੂੰ 2 ਵਾਰੀ 3 ਵਾਰੀ ਆਪਣੀ ਆਫਰ ਕਿ ਜੀ ਮੈਂ ਦੋਨੋਂ ਕਹਿਣ ਤੇ ਵਿਚੋਲਗੀ ਲਈ ਤਿਆਰ ਹੈ। ਹੁਣ ਇਸ ਸਾਰੇ ਦੇ ਥੱਲੇ ਇਹ ਤਾਂ ਹੋਏਗਾ ਕਿ ਫਾਰਮਲੀ ਇੰਡੀਆ ਨੂੰ ਇਹ ਕਹਿਣਗੇ ਕਿ ਜੀ ਆਲਰੇਡੀ ਹੋ ਹੀ ਰਿਹਾ ਉੱਥੇ ਕਿ ਜੀ ਨਹੀਂ, ਸੁਪਰੀਮ ਕੋਰਟ ਨੇ ਵੀ ਹੁਣ ਕਹਿ ਦਿੱਤਾ ਜੀ ਜਿੱਥੇ 2G ਨਹੀਂ ਹੈ 2G ਦਾ 4G ਕਰਨਾ ਹੈ, ਦੇਖ ਲਓ ਹਾਲਾਤ ਦੇ ਮੁਤਾਬਕ। ਹੁਣ ਹਾਲਾਤ ਮੁਤਾਬਕ ਤੁਸੀਂ ਕਹਿ ਹੀ ਸਕਦੇ ਹੋ, ਉਹਨਾਂ ਨੇ ਤਾਂ ਉੱਥੇ ਉਹੀ ਕਰਨਾ ਜਿਵੇਂ ਹੁਣ ਉਮਰ ਅਬਦੁੱਲਾ ਨੇ ਕਿਹਾ, ਲੀਡਰਸ ਨਾਟ ਡਿਟੇਨਡ ਯੈਟ ਨਾਟ ਫ੍ਰੀ। ਹੁਣ ਸੁਪਰੀਮ ਕੋਰਟ 'ਚ ਇਹਨਾਂ ਦੇ ਲੀਡਰਾਂ ਨੇ ਪਟੀਸ਼ਨ ਪਾਈ ਹੋਈ ਸੀ ਕਿ ਭਾਈ ਸਾਡੇ 16 ਬੰਦੇ ਜਿਹੜੇ ਪਾਰਟੀ ਲੀਡਰ ਨੇ ਉਹਨਾਂ ਨੂੰ ਤੁਰਨ ਫਿਰਨ ਨਹੀਂ ਦਿੱਤਾ ਜਾ ਰਿਹਾ, ਉਹ ਘਰਾਂ 'ਚ ਨੇ। ਔਰ ਉਹਨਾਂ ਨੇ ਗਵਰਨਮੈਂਟ ਸਾਈਡ ਤੇ ਕਿਹਾ ਜੀ ਅਸੀਂ ਤਾਂ ਪ੍ਰੋਟੈਕਟ ਕੀਤਾ ਉਹਨਾਂ ਨੂੰ, ਕਿ ਅਸੀਂ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਲਈ ਹੈ, ਬਾਹਰ ਲੋਕ ਮਾਰ ਦੇਣਗੇ, ਅਸੀਂ ਤਾਂ ਉਹਨਾਂ ਨੂੰ ਪ੍ਰੋਟੈਕਟ ਕੀਤਾ ਹੋਇਆ, ਇਹ ਨਹੀਂ ਅਸੀਂ ਰਿਸਟ੍ਰਿਕਟ। ਹੁਣ ਤੁਸੀਂ ਇਹ ਤਾਂ ਹੈ ਨਹੀਂ ਕਿ ਅਮਰੀਕਾ ਦੇ ਜਾਂ ਕਿਸੇ ਹੋਰ ਨੇ ਜੇ ਕਸ਼ਮੀਰ 'ਚ ਬੈਠੇ ਆ, ਉਹਨਾਂ ਦੇ ਜਿਹੜਾ ਚੀਫ ਮਿਨਿਸਟਰ ਰਹੇ ਨੇ ਪਿਓ ਪੁੱਤਰ, ਉਹਨਾਂ ਦੀ ਪਾਰਟੀ ਨਾਲ ਔਰ ਸੁਪਰੀਮ ਕੋਰਟ 'ਚ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਪ੍ਰੋਟੈਕਸ਼ਨ ਦੇ ਰਹੇ ਹਾਂ, ਅਸੀਂ ਕੋਈ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਨਹੀਂ ਲਾਈ ਹੋਈ, ਵੀ ਆਰ ਪ੍ਰੋਟੈਕਟਿੰਗ them, that is why we are not letting them come out of their homes, they are not safe। ਤੇ ਉੱਥੇ ਕਿਸੇ ਨੇ ਕੀ ਕਰਨਾ। ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਤਬਦੀਲ, ਹਾਂ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜੋ ਬਾਈਡਨ ਫੋਰਨ ਅਫੇਅਰਸ ਕਮੇਟੀ ਦਾ ਚੇਅਰਪਰਸਨ ਸੀ, ਈਰਾਨ ਦੇ ਨਾਲ ਜਿਹੜੀ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਜਿੱਥੇ ਵਾਈਸ ਪ੍ਰੈਜ਼ੀਡੈਂਟ ਸੀ ਇਹ ਡੀਲ ਸਟ੍ਰਾਈਕ ਹੋਈ, ਉਹ ਇਹਨਾਂ ਦੀ ਸਕਸੈਸ ਸੀ। ਚੀਨ ਦੇ ਨਾਲ ਵੀ ਜਾਂ ਗਲੋਬਲੀ ਯੂਰਪ ਦੇ ਨੂੰ ਜਿਵੇਂ ਨੈਟੋ ਨੂੰ ਤੋੜਿਆ ਇਨੇ ਵੇ, ਟਰੰਪ ਨੇ ਉੱਥੋਂ ਜਰਮਨ 'ਚੋਂ ਫੌਜਾਂ ਕੱਢਣ ਦਾ ਫੈਸਲਾ ਸਡਨਲੀ ਕੀਤਾ ਹੈ, ਯੂਰਪੀਅਨ ਇਨਸਿਕਿਉਰ, ਇਹ ਸਿਕਿਉਰਿਟੀ ਜ਼ਰੂਰ ਕ੍ਰੀਏਟ ਕਰੇਗਾ ਇਸ ਬਾਈਡਨ ਔਰ ਕਮਲਾ ਹੈਰਿਸ ਦਾ ਕਪਲ, ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦਾ, ਕਿ ਵੀ ਯੂਰਪੀਅਨ ਔਰ ਬੈਕ ਇਨ ਪਲੇਸ ਔਰ ਟੂ ਵਿਨ ਬੈਕ ਜਿਹੜੇ ਗਏ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਵੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਕੋਈ ਇੰਟਰਵੀਨਿੰਗ ਪਾਲਿਸੀ ਇੱਕ ਤਾਂ ਹੁੰਦਾ, ਬਾਕੀ ਤਾਂ ਹਿਊਮਨ ਰਾਈਟਸ ਦੀ ਰਿਪੋਰਟ ਆ ਗਈ, ਰਿਕਮੈਂਡੇਸ਼ਨ ਕਰ ਦਿੱਤੀ, ਲੇਕਿਨ ਕੋਈ ਜਿਹੜੀ ਤਬਦੀਲੀ ਹੈ ਇਸ ਲਾਈਨ ਤੇ ਨਹੀਂ ਹੋਏਗੀ। ਇਹ ਜਿਹੜਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਲਟੀਮੇਟਲੀ ਜਦੋਂ ਕੋਈ ਉੱਥੇ ਪਹੁੰਚ ਜਾਂਦਾ ਹੈ ਫਿਰ ਉਹਨਾਂ ਦੇ ਸਾਹਮਣੇ ਹੋਏਗਾ ਕਿ ਵਾਟ ਇਜ਼ ਇਨ ਅਮਰੀਕਨ ਇੰਟਰਸਟ। ਔਰ ਅਮਰੀਕਨ ਇੰਟਰਸਟ ਕੋਈ ਪੋਲੀਟੀਕਲ ਸਪੀਚਾਂ ਨਹੀਂ ਡਿਸਾਈਡ ਕਰਦੀਆਂ, ਪੈਂਟਾਗਨ ਕਰਦਾ ਹੈ, ਡੀਪ ਸਟੇਟ ਕਰਦੀ ਹੈ, ਜਿਹੜੀਆਂ ਉਹਨਾਂ ਦੀਆਂ ਏਜੰਸੀਆਂ ਬੈਠੀਆਂ ਹੁੰਦੀਆਂ, ਵੱਡੀ ਇਹਨਾਂ ਦੀ ਵਪਾਰੀ ਲੌਬੀ ਕਰਦੀ ਹੈ, ਚੈਂਬਰ ਆਫ ਕਮਰਸ ਔਰ ਜਿਹੜੇ ਸਾਰੇ ਬੈਠੇ ਹੋਏ ਲੋਕ ਨੇ ਦੇਖਦੇ ਨੇ ਕਿਹਨੇ ਰਾਹ ਖੋਲ੍ਹਿਆ ਸਾਡੇ ਲਈ, ਕਿੱਥੇ ਸਾਡੀ ਇਨਵੈਸਟਮੈਂਟ ਹੈ, ਕੀ ਹੈ। ਔਰ ਜ਼ਾਹਰ ਹੈ ਕਿ ਚੀਨ ਦੇ ਨਾਲ ਕੋਈ ਚੀਨ ਵਾਲੇ ਅਮਰੀਕਨਾਂ ਦੇ ਨਿਆਣੇ ਤਾਂ ਨਹੀਂ ਚੁੱਕ ਕੇ ਲੈ ਗਏ, ਨਾ ਹੀ ਅਮਰੀਕਾ ਨੇ ਚੀਨੀਆਂ ਦੇ ਚੁੱਕੇ ਨੇ। ਰੌਲਾ ਤਾਂ ਉਹੀ ਹੈ ਵਪਾਰ ਦਾ, ਕਿਉਂਕਿ ਉਹ $15 ਟ੍ਰਿਲੀਅਨ ਦੀ ਇਕੋਨਮੀ ਨਾਲ ਦੁਨੀਆ 'ਚ ਨੰਬਰ 2 ਤੇ ਆ ਗਏ ਨੇ। ਔਰ ਜਿਸ ਅੰਦਾਜ਼ 'ਚ ਉਹਨਾਂ ਦਾ ਸਪਰੈਡ ਆਊਟ ਹੈ, ਅਮਰੀਕਾ ਦੇ ਨਾਲ $700-800 ਬਿਲੀਅਨ ਦਾ ਟ੍ਰੇਡ ਡੈਫਿਸਿਟ, ਔਰ ਅਫਰੀਕਨ ਮਾਰਕੀਟ, ਔਰ ਜੇ 130 ਤੋਂ ਜ਼ਿਆਦਾ ਦੇਸ਼ ਯੂਰੋਪੀਅਨ ਹੋਏ ਨੇ ਉਸ ਇਕਨੋਮਿਕਲ ਕੋਰੀਡੋਰ 'ਚ। ਉਹ ਕੱਲਾ ਇਕਨੋਮਿਕਲ ਕੋਰੀਡੋਰ ਕੋਈ ਸੜਕ ਨਹੀਂ ਹੈ ਕਿ ਸੜਕ ਦੇ ਉੱਤੇ ਹੈ, ਤੁਸੀਂ ਦੇਖੋ ਕਿ ਵੀ ਅਫਰੀਕਨ ਹਵਾਲੇ ਨਾਲ ਸਮੁੰਦਰਾਂ ਦੇ ਵਿੱਚ, ਔਰ ਗਵਾਦਰ ਪੋਰਟ ਉਹਦੇ ਲਈ ਕਰੂਸ਼ਲ ਹੈ, ਔਰ ਉਸ ਦੇ ਲਈ ਜਿਹੜਾ ਈਵਨ
ਹਾਰਨ ਆਫ ਅਫਰੀਕਾ ਦੇ ਜਿਹੜੇ 3-4 ਦੇਸ਼ ਨੇ ਉਹਨਾਂ ਦੇ ਵਿੱਚ ਤੁਸੀਂ ਜੇ ਡਿਵੈਲਪਮੈਂਟਸ ਦੇਖੋ ਕੀ ਚੱਲ ਰਹੀਆਂ ਹੈ, ਅੱਡੇ ਕੀ ਡਿਵੈਲਪ ਹੋ ਰਹੇ ਨੇ। ਅਫਰੀਕਾ ਮਾਲਾ ਮਾਲ ਹੈ ਉਹਨਾਂ ਦੇ ਕੋਲ, ਔਰ ਜਦੋਂ ਤੁਹਾਡੀ ਇਕਨੋਮੀ ਗਰੋ ਹੁੰਦੀ ਹੈ ਜ਼ਾਹਰ ਹੈ ਕਿ ਜਿਹੜੀ ਥਰਸਟ ਹੈ ਜਾਂ ਭੁੱਖ ਹੈ એનર્ਜੀ ਦੀ, ਔਰ ਉਹਦੇ ਲਈ ਇਹ ਸਾਰੇ ਐਫਰਟ ਨੇ ਕਿ ਅਫਰੀਕਾ ਦੇ ਨੂੰ ਟੈਪ ਕਰੋ। ਔਰ ਜਿਵੇਂ ਚਾਈਨਾ ਨੇ ਪੈਸਾ ਖੁੱਲ੍ਹਾ ਸੁੱਟਿਆ ਉਹਨਾਂ ਸਾਰੇ ਮੁਲਕਾਂ ਦੇ ਵਿੱਚ ਕੋਵਿਡ-19 ਦੇ ਹਵਾਲੇ ਨਾਲ ਵੀ, ਲੇਕਿਨ ਓਵਰਆਲ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਪੋਰਟਸ ਦਾ ਡਿਵੈਲਪ ਕਰਨਾ, ਉਸ ਪੂਰਾ ਇਨਫਰਾਸਟ੍ਰਕਚਰ ਬਣਾਉਣਾ। ਸੋ ਉਸ ਸਾਰੇ 'ਚ ਅਮਰੀਕਾ ਨੂੰ ਲੱਗਾ ਕਿ ਵੀ ਇਹ ਕਿਉਂਕਿ ਅਮਰੀਕਾ ਦੀ ਹੁਣ ਤੱਕ ਵੀ, ਮੈਂ ਇੱਕ ਯੂਨੀਵਰਸਿਟੀ ਸਟੂਡੈਂਟ ਨਾਲ ਕੱਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਤੂੰ ਕਿਵੇਂ ਸੋਚਦਾ ਹੈ ਇਹ ਸਾਰੇ ਨੂੰ? ਉਹਨੇ ਕਿਹਾ ਕਿ ਜੀ ਵੀ ਠੀਕ ਹੈ ਸਾਊਥ ਚਾਈਨਾ ਸੀ ਜਾਂ ਉਸ ਹਵਾਲੇ ਨਾਲ ਜਿਵੇਂ ਕੁਆਡ ਹੈ ਉਹਨਾਂ ਨੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਸਟ੍ਰੇਲੀਆ ਹੋ ਜਾਏ, ਫਿਲੀਪੀਨਸ ਹੋ ਜਾਏ, ਜਾਪਾਨ ਹੋ ਜਾਏ, ਇੰਡੀਆ ਹੋ ਜਾਏ। ਉਹਨਾਂ ਨੇ ਕਿਹਾ ਵੀ ਜਿਹੜਾ ਅਫਰੀਕਾ ਹੈ ਕੰਟੀਨੈਂਟ ਉਹਦੇ ਚਾਈਨਾ ਦੀ ਪੂਰੀ ਡੋਮੀਨੈਂਸ ਹੈ, ਔਰ ਬਾਕੀ ਥਾਵਾਂ ਦੇ ਉੱਤੇ ਵੀ ਯੂਰਪ 'ਚ ਵੀ ਉਹਨਾਂ ਨੇ ਮਗੋਰੇ ਕਰ ਦਿੱਤੇ ਨੇ। ਸੋ ਅਲਟੀਮੇਟਲੀ ਬਹਿਨ ਬੜੀ ਨਾ ਭਈਆ सबसे बड़ा रुपया यही डिसाइड करता। और मैनू नहीं लगता है कि रुपये की राजनीति और जियो पॉलिटिक्स उस खिते दी अमरीका दी इस चेंज दे नाल कोई कश्मीरियां दी किस्मत नू कोई चंगे पासों प्रभावित करेगी। जी डॉक्टर साहब थोड़ा बहुत बहुत शुक्रिया। स्वागत है ब्रेक व्यूअर्स तुसां इसी तरह ही बने रहना, मिलते हैं आफ्टर दिस शॉर्ट ब्रेक।